ਜਿਹੜੇ ਪਿੱਠ ਦੇ ਦਰਦ ਵਾਸਤੇ ਪੁੱਛਦੇ ਸੀਗੇ ਉਹ ਆਪਣੇ ਤੁਸੀਂ ਸੁੰਡ ਤੇ ਕਾਲੀ ਮਿਰਚਾਂ ਤੇ ਹਲਦੀ ਇਹ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਪਾਣੀ ਨਾਲ ਕੋਸੇ ਜਿਹੇ ਪਾਣੀ ਨਾਲ ਲੈਣਾ ਹੈਗਾ ਜੀ। ਸੁੰਡ ਕਾਲੀ ਮਿਰਚ ਹਲਦੀ ਇਹ ਜਿਹਨਾਂ ਨੂੰ ਆਪਣੇ ਦਮਾ ਹੋਵੇ ਜਾਂ ਖਾਂਸੀ ਖੁੰਸੀ ਜੀ ਹੋਵੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਉਹ ਵੀ ਲੈ ਲਵੇਂ। ਉਹਨਾਂ ਨੂੰ ਤਾਂ ਅੱਧਾ ਹੀ ਚਮਚਾ ਬਹੁਤ ਹੈ, ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਬ੍ਰੌਂਕਾਈਟਿਸ ਵਾਲਿਆਂ ਵਾਸਤੇ ਉਹ ਠੀਕ ਕਰ ਦਿੰਦਾ ਹੈਗਾ। ਤੇ ਐਲੋਵੀਰਾ ਵਧੀਆ ਰਹਿੰਦਾ ਜੀ। ਐਲੋਵੀਰੇ ਦਾ ਗੁੱਦਾ ਲੈ ਲਓ, ਜੈਲ ਆਹ ਫਰੈਸ਼ ਕੱਟ ਕੇ ਉਹਨੂੰ ਥੋੜਾ ਦੇਸੀ ਘੀਮਾ ਭੁੰਨ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਜੀ ਸੰਭੜੀਆਂ ਆਟੇ ਦੇ ਲੱਡੂ ਜੇ ਬਣਾਉਂਦੀਆਂ ਹੁੰਦੀਆਂ ਸਿਆਣਾ ਜੀ, ਐਲੋਵੀਰੇ ਦੀ ਬਣਾ ਦੇਵੇ, ਆਟਾ ਭੁੰਨ ਕੇ ਐਲੋਵੀਰਾ ਪਾ ਦੇਵੇ ਜਿਸ ਤਰ੍ਹਾਂ ਲੱਡੂ ਜੇ ਵੱਟ ਹੋ ਜਾਵੇ 20 ਗ੍ਰਾਮ ਦਾ ਲੱਡੂ ਬਣਾ ਕੇ ਖਾਂਦਾ ਜਿਵੇਂ ਉਹਦੇ ਨਾਲ ਠੀਕ ਹੋ ਜਾਂਦਾ ਜੀ। ਚਾਹੇ ਤਾਂ ਛੋਲਿਆਂ ਦੇ ਆਟੇ ਦੇ ਵਿੱਚੋਂ ਹੀ ਬਣਾ ਲਵੇ, ਭਾਵੇਂ ਛੋਲਿਆਂ ਦੇ ਆਟੇ ਦੇ ਵਿੱਚੋਂ ਐਲੋਵੀਰਾ ਮਿਕਸ ਕਰਕੇ ਬਹੁਤ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਛੋਲਿਆਂ ਦਾ ਆਟਾ ਲੈ ਲਓ, ਥੋੜਾ ਜਿਹਾ ਅੰਦਾਜ਼ੇ ਨਾਲ ਬਣਾ ਸਕਦੇ ਹੋ ਤੁਸੀਂ। ਉਹਨੂੰ ਘੀ ਦੇ ਵਿੱਚੋਂ ਭੁੰਨ ਕੇ ਇਹਦੇ ਵਿੱਚੋਂ ਤੁਸੀਂ ਆਪਣੇ ਕਿੱਕਰ ਦਾ ਗੋਂਦ ਪਾਉਣਾ ਹੈਗਾ। ਅਸੀਂ ਸਬੜੀਆਂ ਪੰਜੀਰੀ ਬਣਾਉਂਦੀਆਂ ਉਹੋ ਜਿਹੀ ਪੰਜੀਰੀ ਬਣਾ ਲਵੇ, ਜਿਵੇਂ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ, ਅੰਦਾਜ਼ੇ ਨਾਲ ਬਣਾ ਲਵੇ। ਤੇ ਤੁਸੀਂ ਆਪਣੇ ਇੱਕ ਚਮਚਾ ਇਹ ਖਾ ਲਿਆ ਕਰੋ ਤੁਸੀਂ। ਨਹੀਂ ਤਾਂ ਫਿਰ ਤੁਸੀਂ ਲੈ ਸਕਦੇ ਹੈਗੇ ਖਸਖਸ ਤੇ ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ ਜੀ। ਨਹੀਂ ਤਾਂ ਉਹਨੇ ਜਿਹੜੀ ਅੰਬਾ ਹਲਦੀ ਮਿਲਦੀ ਹੈ ਇੱਥੇ, ਅੰਬਾ ਹਲਦੀ ਕਹਿੰਦੇ ਜੀ ਉਹਦਾ ਸਰੋਂ ਦੇ ਤੇਲ ਦੇ ਵਿੱਚੋਂ ਕੁੱਟ ਕੇ ਅੰਬਾ ਹਲਦੀ ਨੂੰ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਪੇਸਟ ਜਿਹਾ ਬਣਾ ਲੈਣਾ ਹੈਗਾ। ਜਿੱਥੇ ਸਾਰੇ ਦਰਦ ਹੁੰਦਾ ਹੈਗਾ ਉੱਥੇ ਤੁਸੀਂ ਮਲ ਵੀ ਸਕਦੇ ਹੈ। ਨਹੀਂ ਤਾਂ ਆਪਣੇ ਇੱਕ ਚਮਚਾ ਇਹਦਾ ਤੁਸੀਂ ਜੀ ਉਹਦੇ ਮਾਲਿਸ਼ ਵੀ ਕਰ ਸਕਦੇ ਹੈਗੇ ਜੀ। ਜਿੱਥੇ ਸਾਰੇ ਦਰਦ ਹੁੰਦਾ ਉੱਥੇ ਠੀਕ ਹੋ ਜੂਗਾ ਇਹਦੇ ਨਾਲ। ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਖਸਖਸ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਦਰਦ ਦੇ ਵਿੱਚੋਂ ਢੂਈ ਦਾ ਦਰਦ ਹੋਵੇ ਖਸਖਸ ਤੇ ਮਿਸ਼ਰੀ ਬਰਾਬਰ ਤੁਸੀਂ ਉਹਨੇ ਲੈ ਲਓ। 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਉੱਤੇ ਕੋਸਾ ਜਿਹਾ ਦੁੱਧ ਵੀ ਲਿਆ ਇਹਦੇ ਨਾਲ, ਇਹ ਵੀ ਠੀਕ ਰਹੂਗੀ ਸਾਨੂੰ। ਇਹ ਫਿਰ ਤੁਸੀਂ ਅੱਗੇ ਜਿਹੜੇ ਪਿੱਠ ਦੇ ਦਰਦ ਵਾਸਤੇ ਪੁੱਛਦੇ ਸੀਗੇ ਉਹ ਆਪਣੇ ਤੁਸੀਂ ਸੁੰਡ ਤੇ ਕਾਲੀ ਮਿਰਚਾਂ ਤੇ ਹਲਦੀ ਇਹ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਪਾਣੀ ਨਾਲ ਕੋਸੇ ਜਿਹੇ ਪਾਣੀ ਨਾਲ ਲੈਣਾ ਹੈਗਾ ਜੀ। ਸੁੰਡ ਕਾਲੀ ਮਿਰਚ ਹਲਦੀ ਇਹ ਜਿਹਨਾਂ ਨੂੰ ਆਪਣੇ ਦਮਾ ਹੋਵੇ ਜਾਂ ਖਾਂਸੀ ਖੁੰਸੀ ਜੀ ਹੋਵੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਉਹ ਵੀ ਲੈ ਲਵੇਂ। ਉਹਨਾਂ ਨੂੰ ਤਾਂ ਅੱਧਾ ਹੀ ਚਮਚਾ ਬਹੁਤ ਹੈ, ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਬ੍ਰੌਂਕਾਈਟਿਸ ਵਾਲਿਆਂ ਵਾਸਤੇ ਉਹ ਠੀਕ ਕਰ ਦਿੰਦਾ ਹੈਗਾ। ਤੇ ਐਲੋਵੀਰਾ ਵਧੀਆ ਰਹਿੰਦਾ ਜੀ। ਐਲੋਵੀਰੇ ਦਾ ਗੁੱਦਾ ਲੈ ਲਓ, ਜੈਲ ਆਹ ਫਰੈਸ਼ ਕੱਟ ਕੇ ਉਹਨੂੰ ਥੋੜਾ ਦੇਸੀ ਘੀਮਾ ਭੁੰਨ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਜੀ ਸੰਭੜੀਆਂ ਆਟੇ ਦੇ ਲੱਡੂ ਜੇ ਬਣਾਉਂਦੀਆਂ ਹੁੰਦੀਆਂ ਸਿਆਣਾ ਜੀ, ਐਲੋਵੀਰੇ ਦੀ ਬਣਾ ਦੇਵੇ, ਆਟਾ ਭੁੰਨ ਕੇ ਐਲੋਵੀਰਾ ਪਾ ਦੇਵੇ ਜਿਸ ਤਰ੍ਹਾਂ ਲੱਡੂ ਜੇ ਵੱਟ ਹੋ ਜਾਵੇ 20 ਗ੍ਰਾਮ ਦਾ ਲੱਡੂ ਬਣਾ ਕੇ ਖਾਂਦਾ ਜਿਵੇਂ ਉਹਦੇ ਨਾਲ ਠੀਕ ਹੋ ਜਾਂਦਾ ਜੀ। ਚਾਹੇ ਤਾਂ ਛੋਲਿਆਂ ਦੇ ਆਟੇ ਦੇ ਵਿੱਚੋਂ ਹੀ ਬਣਾ ਲਵੇ, ਭਾਵੇਂ ਛੋਲਿਆਂ ਦੇ ਆਟੇ ਦੇ ਵਿੱਚੋਂ ਐਲੋਵੀਰਾ ਮਿਕਸ ਕਰਕੇ ਬਹੁਤ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਛੋਲਿਆਂ ਦਾ ਆਟਾ ਲੈ ਲਓ, ਥੋੜਾ ਜਿਹਾ ਅੰਦਾਜ਼ੇ ਨਾਲ ਬਣਾ ਸਕਦੇ ਹੋ ਤੁਸੀਂ। ਉਹਨੂੰ ਘੀ ਦੇ ਵਿੱਚੋਂ ਭੁੰਨ ਕੇ ਇਹਦੇ ਵਿੱਚੋਂ ਤੁਸੀਂ ਆਪਣੇ ਕਿੱਕਰ ਦਾ ਗੋਂਦ ਪਾਉਣਾ ਹੈਗਾ। ਅਸੀਂ ਸਬੜੀਆਂ ਪੰਜੀਰੀ ਬਣਾਉਂਦੀਆਂ ਉਹੋ ਜਿਹੀ ਪੰਜੀਰੀ ਬਣਾ ਲਵੇ, ਜਿਵੇਂ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ, ਅੰਦਾਜ਼ੇ ਨਾਲ ਬਣਾ ਲਵੇ। ਤੇ ਤੁਸੀਂ ਆਪਣੇ ਇੱਕ ਚਮਚਾ ਇਹ ਖਾ ਲਿਆ ਕਰੋ ਤੁਸੀਂ। ਨਹੀਂ ਤਾਂ ਫਿਰ ਤੁਸੀਂ ਲੈ ਸਕਦੇ ਹੈਗੇ ਖਸਖਸ ਤੇ ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ ਜੀ। ਨਹੀਂ ਤਾਂ ਉਹਨੇ ਜਿਹੜੀ ਅੰਬਾ ਹਲਦੀ ਮਿਲਦੀ ਹੈ ਇੱਥੇ, ਅੰਬਾ ਹਲਦੀ ਕਹਿੰਦੇ ਜੀ ਉਹਦਾ ਸਰੋਂ ਦੇ ਤੇਲ ਦੇ ਵਿੱਚੋਂ ਕੁੱਟ ਕੇ ਅੰਬਾ ਹਲਦੀ ਨੂੰ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਪੇਸਟ ਜਿਹਾ ਬਣਾ ਲੈਣਾ ਹੈਗਾ। ਜਿੱਥੇ ਸਾਰੇ ਦਰਦ ਹੁੰਦਾ ਹੈਗਾ ਉੱਥੇ ਤੁਸੀਂ ਮਲ ਵੀ ਸਕਦੇ ਹੈ। ਨਹੀਂ ਤਾਂ ਆਪਣੇ ਇੱਕ ਚਮਚਾ ਇਹਦਾ ਤੁਸੀਂ ਜੀ ਉਹਦੇ ਮਾਲਿਸ਼ ਵੀ ਕਰ ਸਕਦੇ ਹੈਗੇ ਜੀ। ਜਿੱਥੇ ਸਾਰੇ ਦਰਦ ਹੁੰਦਾ ਉੱਥੇ ਠੀਕ ਹੋ ਜੂਗਾ ਇਹਦੇ ਨਾਲ। ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਖਸਖਸ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਦਰਦ ਦੇ ਵਿੱਚੋਂ ਢੂਈ ਦਾ ਦਰਦ ਹੋਵੇ ਖਸਖਸ ਤੇ ਮਿਸ਼ਰੀ ਬਰਾਬਰ ਤੁਸੀਂ ਉਹਨੇ ਲੈ ਲਓ। 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਉੱਤੇ ਕੋਸਾ ਜਿਹਾ ਦੁੱਧ ਵੀ ਲਿਆ ਇਹਦੇ ਨਾਲ, ਇਹ ਵੀ ਠੀਕ ਰਹੂਗੀ ਸਾਨੂੰ। ਇਹ ਫਿਰ ਤੁਸੀਂ ਅੱਗੇ